ਵੈਨੇਜ਼ੁਏਲਾ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਜਿੱਦਾਂ ਦੀ ਸਥਿਤੀ ਬਣੀ ਪਈ ਆ, ਲੋਕਾਂ ਦਾ ਬਹੁਤ ਬੁਰਾ ਹਾਲ ਆ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਮਰ ਚੁੱਕੇ ਆ। ਪਰ ਇੱਕ ਇਹ ਸਾਰੇ ਕਾਸੇ ਦੇ ਵਿੱਚ ਜਿਹੜੇ ਮਦਦਗਾਰ ਹੁੰਦੇ ਆ, ਮਦਦ ਕਰਨ ਵਾਲੇ ਹੁੰਦੇ ਆ, ਉਹਨਾਂ ਦੇ ਹੌਸਲੇ ਤੇ ਦੁਨੀਆ ਦੇ ਹੌਸਲੇ ਬੁਲੰਦ ਹੋ ਜਾਂਦੇ ਆ ਜਦੋਂ 8 ਦਿਨਾਂ ਬਾਅਦ ਅੱਜ ਇੱਕ 43 ਸਾਲਾਂ ਦੇ ਬੰਦੇ ਨੂੰ ਜੀਵਤ ਉਸ ਮਲਬੇ ਦੇ ਵਿੱਚੋਂ ਕੱਢਿਆ ਜਿਹੜਾ ਉਹ ਗਿਆ ਆ। ਏਦਾਂ ਹੋਣ ਦੇ ਨਾਲ ਸਾਰਿਆਂ ਨੂੰ ਆਸ ਜਿਹੜੀ ਉਹ ਵੱਝਦੀ ਆ ਵੀ ਕੋਈ ਕਿਤੇ ਜਿਹੜਾ ਉਹ ਇਸ ਮਲਬੇ ਦੇ ਵਿੱਚ ਅਜੇ ਵੀ ਸੁਰੱਖਿਅਤ ਹੋ ਸਕਦਾ ਆ। ਕਹਿੰਦੇ ਵੀ ਉਹ ਸਿਕਿਉਰਿਟੀ ਗਾਰਡ ਸੀਗਾ ਹਰਨਨ ਅਲਬਰਟੋ ਗਿਲ ਫਲੋਰਸ 43 ਸਾਲ ਦਾ। ਜਿਹੜੇ ਰੈਸਕਿਊਅਰਸ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਉਹਦੀ ਘਰਵਾਲੀ ਦੇ ਕਹਿੰਦੇ ਵੀ ਜੇ ਨਾ ਸਰਵਾਈਵ ਕੀਤੀ ਤੇ ਇਦਾਂ ਜਿਹੜਾ ਉਹ ਤੁਸੀਂ ਕਰਿਓ। ਪਰ ਕਹਿੰਦੇ ਵੀ ਉਹ 8 ਦਿਨਾਂ ਬਾਅਦ ਆਪਣੇ ਜਿਹੜੇ ਵਰਕ ਸਟੇਸ਼ਨ ਕੈਬਨ ਸੀਗਾ ਜਦ ਉਸਨੂੰ ਥੱਲੋਂ ਕੱਢਿਆ ਗਿਆ, ਇੱਕ ਛੋਟੀ ਜੀ ਕਹਿ ਲਓ ਵੀ ਮਘੋਰਾ ਸੀਗਾ ਜਿਹਦੇ ਕਰਕੇ ਹਵਾ ਉੱਥੇ ਆ ਜਾ ਰਹੀ ਸੀ, ਜਿਹਦੇ ਕਰਕੇ ਇਸ ਨੂੰ ਸਾਹ ਆਉਂਦਾ ਰਿਹਾ। ਪਰ 8 ਦਿਨ ਤੱਕ ਉਸ ਮਲਬੇ ਦੇ ਹੇਠਾਂ ਫਸਿਆ ਰਿਹਾ ਸੀਗਾ। ਹੁਣ ਤੱਕ ਹਰਜੋਤ ਸਿੰਘ ਜੀ ਅਨੁਮਾਨਿਤ 2200 ਜਾਣੇ ਇਹ ਜਿਹੜੇ ਦੋਹਰੇ ਆਏ ਭੁਚਾਲ 7.2 ਤੇ 7.5 ਮੈਗਨੀਚਿਊਡ ਦੇ ਉਹਦੇ ਵਿੱਚ ਮਾਰੇ ਜਾ ਚੁੱਕੇ ਆ ਤੇ ਆંકੜਾ ਲਗਾਤਾਰ ਵੱਧਦਾ ਜਿਹੜਾ ਉਹ ਜਾ ਰਿਹਾ ਆ। ਕਹਿੰਦੇ ਕੋਸਟਾ ਰੀਕਾ ਦੀ ਰੈੱਡ ਕਰਾਸ ਦੀ ਸਪੈਸ਼ਲਾਈਜ਼ਡ ਟੀਮ ਸੀ ਜਿਨ੍ਹਾਂ ਨੇ ਡਿਟੈਕਟ ਕੀਤਾ ਵੀ ਇੱਥੇ ਕੋਈ ਜੀਵਤ ਬੰਦਾ ਹੋ ਸਕਦਾ ਆ ਤੇ ਫਿਰ ਕਹਿੰਦੇ ਵੀ ਇਵੈਂਚੁਅਲੀ ਹੌਲੀ ਤੱਕ ਉੱਥੇ ਜਿਹੜਾ ਉਹਨੂੰ ਪਹੁੰਚੇ ਤਾਂ ਉਸ ਨੂੰ ਜਿਹੜਾ ਉਸ ਦੇ ਵਿੱਚੋਂ ਮਲਬੇ ਦੇ ਵਿੱਚੋਂ ਕੱਢਿਆ ਜਿਹੜਾ ਹੋ ਗਿਆ ਆ। ਪਰ ਹਾਲਾਤ ਜਿਹੜੇ ਵੈਨੇਜ਼ੁਏਲਾ ਦੇ ਵਿੱਚ ਹਰਜੋਤ ਸਿੰਘ ਜੀ ਖਾਸੇ ਮਾੜੇ ਬਣੇ ਪਏ ਆ। ਬਿਲਡਿੰਗਾਂ ਜਿੱਥੇ ਡਿੱਗੀਆਂ, ਮਲਬਿਆਂ ਦੇ ਢੇਰ ਜਿੱਥੇ ਲੱਗੇ ਆ, ਉੱਥੇ ਰਾਹਤ ਕਾਰਜਾਂ ਦੇ ਵਿੱਚ ਜੋ ਲੋੜੀਂਦੀ ਸਹਾਇਤਾ ਲੋਕਾਂ ਨੂੰ ਮਿਲਣੀ ਚਾਹੀਦੀ ਆ ਉਹਦੇ ਵਿੱਚ ਕਾਫੀ ਅੜਚਨਾਂ ਲੋਕਾਂ ਨੂੰ ਆ ਰਹੀਆਂ ਹੈਗੀਆਂ ਆ। ਮੁੱਢਲੇ ਐਨਾਲਿਸਿਸ ਦੇ ਵਿੱਚ ਜਿਹੜੇ ਸੈਟੇਲਾਈਟ ਡਾਟਾ ਆ ਉਹ ਇਹ ਦੱਸਦਾ ਵੀ 58,000 ਤੋਂ ਵੱਧ ਜਿਹੜੀਆਂ ਬਿਲਡਿੰਗਸ ਆ ਜਾਂ ਉਹਨਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਜਾਂ ਉਹ ਪੂਰੀ ਤਰ੍ਹਾਂ ਨਸ਼ਟ ਜਿਹੜੀਆਂ ਆ ਉਹ ਹੋ ਚੁੱਕੀਆਂ, ਮਲਬਾ ਉਹਨਾਂ ਦਾ ਬਣ ਚੁੱਕਾ ਹੈਗਾ ਆ। ਵੈਨੇਜ਼ੁਏਲਾ ਦੀ ਇਸ ਟਾਈਮ ਇੰਟਰਮ ਪ੍ਰੈਜ਼ੀਡੈਂਟ ਹੋਰਜੇ ਰੋਡਰੀਗਜ਼ ਉਹਨਾਂ ਨੇ ਕਿਹਾ ਉਹਨਾਂ ਨੇ ਅਸੈਂਬਲੀ ਦੇ ਵਿੱਚ ਕਿਹਾ ਸੀਗਾ ਵੀ 855 ਬਿਲਡਿੰਗਸ ਡੈਮੇਜ ਹੋਈਆਂ ਆ ਜਿਨ੍ਹਾਂ ਦੇ ਵਿੱਚ 199 ਪੂਰੀ ਤਰ੍ਹਾਂ ਜਿਹੜੀਆਂ ਉਹ ਮਲਬੇ ਦਾ ਢੇਰ ਬਣ ਗਈਆਂ ਆ। ਪਰ ਸੈਟੇਲਾਈਟ ਇਮੇਜ ਕਹਿੰਦੀ ਆ ਵੀ 58,000 ਤੱਕ ਜਿਹੜੀਆਂ ਬਿਲਡਿੰਗਸ ਆ ਉਹਨਾਂ ਨੂੰ ਨੁਕਸਾਨ ਪਹੁੰਚਿਆ ਹੋ ਸਕਦਾ ਹੈ। ਵੈਨੇਜ਼ੁਏਲਾ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਜਿੱਦਾਂ ਦੀ ਸਥਿਤੀ ਬਣੀ ਪਈ ਆ, ਲੋਕਾਂ ਦਾ ਬਹੁਤ ਬੁਰਾ ਹਾਲ ਆ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਮਰ ਚੁੱਕੇ ਆ। ਪਰ ਇੱਕ ਇਹ ਸਾਰੇ ਕਾਸੇ ਦੇ ਵਿੱਚ ਜਿਹੜੇ ਮਦਦਗਾਰ ਹੁੰਦੇ ਆ, ਮਦਦ ਕਰਨ ਵਾਲੇ ਹੁੰਦੇ ਆ, ਉਹਨਾਂ ਦੇ ਹੌਸਲੇ ਤੇ ਦੁਨੀਆ ਦੇ ਹੌਸਲੇ ਬੁਲੰਦ ਹੋ ਜਾਂਦੇ ਆ ਜਦੋਂ 8 ਦਿਨਾਂ ਬਾਅਦ ਅੱਜ ਇੱਕ 43 ਸਾਲਾਂ ਦੇ ਬੰਦੇ ਨੂੰ ਜੀਵਤ ਉਸ ਮਲਬੇ ਦੇ ਵਿੱਚੋਂ ਕੱਢਿਆ ਜਿਹੜਾ ਉਹ ਗਿਆ ਆ। ਏਦਾਂ ਹੋਣ ਦੇ ਨਾਲ ਸਾਰਿਆਂ ਨੂੰ ਆਸ ਜਿਹੜੀ ਉਹ ਵੱਝਦੀ ਆ ਵੀ ਕੋਈ ਕਿਤੇ ਜਿਹੜਾ ਉਹ ਇਸ ਮਲਬੇ ਦੇ ਵਿੱਚ ਅਜੇ ਵੀ ਸੁਰੱਖਿਅਤ ਹੋ ਸਕਦਾ ਆ। ਕਹਿੰਦੇ ਵੀ ਉਹ ਸਿਕਿਉਰਿਟੀ ਗਾਰਡ ਸੀਗਾ ਹਰਨਨ ਅਲਬਰਟੋ ਗਿਲ ਫਲੋਰਸ 43 ਸਾਲ ਦਾ। ਜਿਹੜੇ ਰੈਸਕਿਊਅਰਸ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਉਹਦੀ ਘਰਵਾਲੀ ਦੇ ਕਹਿੰਦੇ ਵੀ ਜੇ ਨਾ ਸਰਵਾਈਵ ਕੀਤੀ ਤੇ ਇਦਾਂ ਜਿਹੜਾ ਉਹ ਤੁਸੀਂ ਕਰਿਓ। ਪਰ ਕਹਿੰਦੇ ਵੀ ਉਹ 8 ਦਿਨਾਂ ਬਾਅਦ ਆਪਣੇ ਜਿਹੜੇ ਵਰਕ ਸਟੇਸ਼ਨ ਕੈਬਨ ਸੀਗਾ ਜਦ ਉਸਨੂੰ ਥੱਲੋਂ ਕੱਢਿਆ ਗਿਆ, ਇੱਕ ਛੋਟੀ ਜੀ ਕਹਿ ਲਓ ਵੀ ਮਘੋਰਾ ਸੀਗਾ ਜਿਹਦੇ ਕਰਕੇ ਹਵਾ ਉੱਥੇ ਆ ਜਾ ਰਹੀ ਸੀ, ਜਿਹਦੇ ਕਰਕੇ ਇਸ ਨੂੰ ਸਾਹ ਆਉਂਦਾ ਰਿਹਾ। ਪਰ 8 ਦਿਨ ਤੱਕ ਉਸ ਮਲਬੇ ਦੇ ਹੇਠਾਂ ਫਸਿਆ ਰਿਹਾ ਸੀਗਾ। ਹੁਣ ਤੱਕ ਹਰਜੋਤ ਸਿੰਘ ਜੀ ਅਨੁਮਾਨਿਤ 2200 ਜਾਣੇ ਇਹ ਜਿਹੜੇ ਦੋਹਰੇ ਆਏ ਭੁਚਾਲ 7.2 ਤੇ 7.5 ਮੈਗਨੀਚਿਊਡ ਦੇ ਉਹਦੇ ਵਿੱਚ ਮਾਰੇ ਜਾ ਚੁੱਕੇ ਆ ਤੇ ਆંકੜਾ ਲਗਾਤਾਰ ਵੱਧਦਾ ਜਿਹੜਾ ਉਹ ਜਾ ਰਿਹਾ ਆ। ਕਹਿੰਦੇ ਕੋਸਟਾ ਰੀਕਾ ਦੀ ਰੈੱਡ ਕਰਾਸ ਦੀ ਸਪੈਸ਼ਲਾਈਜ਼ਡ ਟੀਮ ਸੀ ਜਿਨ੍ਹਾਂ ਨੇ ਡਿਟੈਕਟ ਕੀਤਾ ਵੀ ਇੱਥੇ ਕੋਈ ਜੀਵਤ ਬੰਦਾ ਹੋ ਸਕਦਾ ਆ ਤੇ ਫਿਰ ਕਹਿੰਦੇ ਵੀ ਇਵੈਂਚੁਅਲੀ ਹੌਲੀ ਤੱਕ ਉੱਥੇ ਜਿਹੜਾ ਉਹਨੂੰ ਪਹੁੰਚੇ ਤਾਂ ਉਸ ਨੂੰ ਜਿਹੜਾ ਉਸ ਦੇ ਵਿੱਚੋਂ ਮਲਬੇ ਦੇ ਵਿੱਚੋਂ ਕੱਢਿਆ ਜਿਹੜਾ ਹੋ ਗਿਆ ਆ। ਪਰ ਹਾਲਾਤ ਜਿਹੜੇ ਵੈਨੇਜ਼ੁਏਲਾ ਦੇ ਵਿੱਚ ਹਰਜੋਤ ਸਿੰਘ ਜੀ ਖਾਸੇ ਮਾੜੇ ਬਣੇ ਪਏ ਆ। ਬਿਲਡਿੰਗਾਂ ਜਿੱਥੇ ਡਿੱਗੀਆਂ, ਮਲਬਿਆਂ ਦੇ ਢੇਰ ਜਿੱਥੇ ਲੱਗੇ ਆ, ਉੱਥੇ ਰਾਹਤ ਕਾਰਜਾਂ ਦੇ ਵਿੱਚ ਜੋ ਲੋੜੀਂਦੀ ਸਹਾਇਤਾ ਲੋਕਾਂ ਨੂੰ ਮਿਲਣੀ ਚਾਹੀਦੀ ਆ ਉਹਦੇ ਵਿੱਚ ਕਾਫੀ ਅੜਚਨਾਂ ਲੋਕਾਂ ਨੂੰ ਆ ਰਹੀਆਂ ਹੈਗੀਆਂ ਆ। ਮੁੱਢਲੇ ਐਨਾਲਿਸਿਸ ਦੇ ਵਿੱਚ ਜਿਹੜੇ ਸੈਟੇਲਾਈਟ ਡਾਟਾ ਆ ਉਹ ਇਹ ਦੱਸਦਾ ਵੀ 58,000 ਤੋਂ ਵੱਧ ਜਿਹੜੀਆਂ ਬਿਲਡਿੰਗਸ ਆ ਜਾਂ ਉਹਨਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਜਾਂ ਉਹ ਪੂਰੀ ਤਰ੍ਹਾਂ ਨਸ਼ਟ ਜਿਹੜੀਆਂ ਆ ਉਹ ਹੋ ਚੁੱਕੀਆਂ, ਮਲਬਾ ਉਹਨਾਂ ਦਾ ਬਣ ਚੁੱਕਾ ਹੈਗਾ ਆ। ਵੈਨੇਜ਼ੁਏਲਾ ਦੀ ਇਸ ਟਾਈਮ ਇੰਟਰਮ ਪ੍ਰੈਜ਼ੀਡੈਂਟ
ਹੋਰਜੇ ਰੋਡਰੀਗਜ਼ ਉਹਨਾਂ ਨੇ ਕਿਹਾ ਅਦਾਲਤ ਉਹਨਾਂ ਨੇ ਅਸੈਂਬਲੀ ਦੇ ਵਿੱਚ ਕਿਹਾ ਸੀਗਾ ਵੀ 855 ਬਿਲਡਿੰਗਸ ਡੈਮੇਜ ਹੋਈਆਂ ਆ, ਜਿਨ੍ਹਾਂ ਦੇ ਵਿੱਚ 199 ਪੂਰੀ ਤਰ੍ਹਾਂ ਜਿਹੜੀਆਂ ਉਹ ਮਲਬੇ ਦਾ ਢੇਰ ਬਣ ਗਈਆਂ ਆ। ਪਰ ਸੈਟੇਲਾਈਟ ਇਮੇਜ ਕਹਿੰਦੀ ਆ ਵੀ 58,000 ਤੱਕ ਜਿਹੜੀਆਂ ਬਿਲਡਿੰਗਸ ਆ ਉਹਨਾਂ ਨੂੰ ਨੁਕਸਾਨ ਪਹੁੰਚਿਆ ਹੋ ਸਕਦਾ ਹੈ।